ਜਿਹੜੀ ਆ ਇਸ ਰੀਜਨ ਦੇ ਵਿੱਚ ਸਿਕਿਉਰਿਟੀ ਤੇ ਸਟੇਬਿਲਿਟੀ ਚਾਹੁੰਦੇ ਹੈਗੇ ਆ। ਸੋ ਅਸੀਂ ਪਾਕਿਸਤਾਨ ਦੀ ਐਪਰੀਸ਼ੀਏਸ਼ਨ ਕਰਦੇ ਹੈਗੇ ਆ ਜਿਹੜਾ ਇੱਥੇ ਹਿੱਸਾ ਲੈ ਰਿਹਾ ਹੈਗਾ। ਉਹਨਾਂ ਨੇ ਇਹ ਕਿਹਾ ਵੀ ਜਿਹੜੀਆਂ ਮੀਡੀਏਸ਼ਨ ਐਫਰਟਸ ਹੈਗੀਆਂ ਆ, ਇਹ ਜਿਹੜਾ ਪੀਸਫੁਲ ਮੀਨਸ ਦੇ ਥਰੂ ਜੋ ਕ੍ਰਾਈਸਿਸ ਚੱਲ ਰਿਹਾ ਆ ਉਸ ਨੂੰ ਸੈਟਲ ਕੀਤਾ ਜਾ ਸਕੇ। ਮਿਡਲ ਈਸਟ ਦੀਆਂ ਬਹੁਤ ਸਾਰੀਆਂ ਜਿਹੜੀਆਂ ਮੁਲਕ ਆ, ਕੰਟਰੀਜ਼ ਆ, ਉਹ ਇਸ ਵੇਲੇ ਕਾਫੀ ਪ੍ਰੋਬਲਮ ਦੇ ਵਿੱਚ ਹੈਗੀਆਂ। ਸਟੇਟ ਆਫ ਹਾਰਮੋਜ਼ ਨੂੰ ਲੈ ਕੇ ਉਹਨਾਂ ਨੇ ਕਿਹਾ ਵੀ ਇਹ ਵੈਪਨ ਆਫ ਵਾਰ ਨਹੀਂ ਯੂਜ਼ ਕਰਨੀ ਚਾਹੀਦੀ ਹੈਗੀ। ਸੋ ਪਹਿਲਾਂ ਦੇਖੋ ਜਦੋਂ ਅਮਰੀਕਾ ਨੇ ਅਟੈਕ ਨਹੀਂ ਕੀਤਾ ਸੀ ਤਾਂ ਉਹ ਬੜੀ ਸੋਹਣੀ ਚੱਲਦੀ ਸੀ, ਸਟੇਟ ਆਫ ਹਾਰਮੋਜ਼ ਨੂੰ ਕਿਸੇ ਨੇ ਰੋਕਿਆ ਨਹੀਂ ਸੀ। ਅਤੇ ਟਰੰਪ ਹੁਣੀ ਸਾਡੇ ਜਿਹੜੇ ਪ੍ਰੈਜ਼ੀਡੈਂਟ ਆ ਉਹ ਕਾਫੀ ਫਰਸਟ੍ਰੇਟਡ ਆ, ਕਹਿੰਦੇ ਵੀ ਮੈਂ ਫਰਸਟ੍ਰੇਟਡ ਆ ਇਰਾਨ ਦੇ ਨੈਗੋਸ਼ੀਏਸ਼ਨ ਦੇ ਸੰਬੰਧ ਦੇ ਵਿੱਚ, ਵੀ ਇਰਾਨ ਵਾਲੇ ਜੋ ਆ ਉਹ ਮੰਨ ਨਹੀਂ ਰਹੇ ਹੈਗੇ। ਸੋ ਅਸੀਂ ਚਾਹੁੰਦੇ ਨਹੀਂ ਵੀ ਜਿਹੜੀ ਲੜਾਈ ਵਧਾਈ ਜਾਏ, ਪਰ ਬਹੁਤ ਸਾਰੇ ਲੋਕਾਂ ਨੂੰ ਸ਼ੱਕ ਆ ਵੀ ਇਹ ਦੁਬਾਰਾ ਕੀ ਫੇਰ ਜਿਹੜੀ ਆ ਅਮਰੀਕਾ ਵੱਲੋਂ ਬੰਬਾਰਡਮੈਂਟ ਸ਼ੁਰੂ ਹੋ ਸਕਦੀ ਹੈਗੀ ਆ। ਦੁਨੀਆ ਦੇ ਵਿੱਚ ਜਿਹੜਾ ਤੇਲ ਆ ਉਹ ਬੜੀ ਤੇਜ਼ੀ ਦੇ ਨਾਲ ਖਤਮ ਹੋ ਰਿਹਾ ਹੈਗਾ। ਕਹਿੰਦੇ ਵੀ ਗਲੋਬਲ ਆਇਲ ਇਨਵੈਂਟਰੀਜ਼ ਡਿਪਲੀਟਿੰਗ ਰੈਪਿਡਲੀ, ਜਿਹੜੀਆਂ ਇਨਵੈਂਟੋਰੀਜ਼ ਆ ਉਹ ਬੜੀ ਤੇਜ਼ੀ ਦੇ ਨਾਲ ਘਟ ਰਹੀਆਂ ਹੈਗੀਆਂ। ਇੰਟਰਨੈਸ਼ਨਲ ਏਜੰਸੀ ਚੀਫ ਜੋ ਫੇਥ ਵਾਇਰਲ ਆ, ਹੈੱਡ ਹੈਗੇ ਆ ਇੰਟਰਨੈਸ਼ਨਲ ਐਨਰਜੀ ਏਜੰਸੀ ਦੇ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਇੰਡੀਆ ਵਰਗੇ ਮੁਲਕੋਂ ਤਾਂ ਕੁਛ ਦਿਨਾਂ ਦਾ ਹੀ ਜਿਹੜਾ ਤੇਲ ਆ, ਪਾਕਿਸਤਾਨ, ਬਹੁਤ ਸਾਰੇ ਜਿਹੜੇ ਮੁਲਕ ਆ, ਈਵਨ ਯੂਰਪ ਦੇ ਵਿੱਚ ਵੀ ਜਿਹੜੀ ਸਿਚੁਏਸ਼ਨ ਆ ਕਾਫੀ ਬੈਡ ਹੈਗੀ ਆ। ਜਿਹੜੇ ਗੁਲਫ ਦੇ ਸ਼ਿਪਸ ਆ, ਕਹਿੰਦੇ ਵੀ ਉਹ ਹਿਊਮਨਟੇਰੀਅਨ ਕ੍ਰਾਈਸਿਸ ਦੇ ਵਿੱਚ ਆ। ਇਸ ਕਨਫਲਿਕਟ ਦੇ ਵਿੱਚ 20,000 ਤੋਂ ਵੱਧ ਸੀ ਫੇਅਰਰਸ ਸਟਕ ਆ 1500 ਕਮਰਸ਼ੀਅਲ ਸ਼ਿਪਸ ਦੇ ਥਰੂ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਵੀ ਕਿੰਨਾ ਵੱਡਾ ਜਿਹੜਾ ਅਸਰ ਆ ਇਹਦਾ ਪੈ ਰਿਹਾ ਹੈਗਾ। ਸੋ ਸਟੇਟ ਆਫ ਹਾਰਮੋਜ਼ ਇੱਕ ਪਾਸੇ ਪੂਰੀ ਤਰ੍ਹਾਂ ਜਹਾਜ਼ਾਂ ਨਾਲ ਭਰੀ ਹੋਈ ਆ ਅਤੇ ਉੱਥੋਂ ਲੰਘਣ ਨਹੀਂ ਲੋਕਾਂ ਨੂੰ ਦਿੱਤਾ ਜਾ ਰਿਹਾ ਹੈਗਾ ਆ। UAE ਦੇ ਜਿਹੜਾ ਬਰਖਾ ਨਿਊਕਲੀਅਰ ਪਲਾਂਟ ਆ, ਕਹਿੰਦੇ ਵੀ ਉਹ ਆਲਮੋਸਟ ਹਿੱਟ ਹੋ ਚੱਲਾ ਸੀ ਡਰੋਨ ਦੇ ਨਾਲ। ਇਹ ਖਬਰ ਆ ਰਹੀ ਹੈਗੀ ਆ UAE ਤੋਂ। ਜੀ ਬਿਲਕੁਲ ਹਰਜੋਤ ਸਿੰਘ ਜੀ, ਸਥਿਤੀ ਕੋਈ ਬੜੀ ਚੰਗੀ ਜਿਹੜੀ ਉਹ ਨਜ਼ਰ ਨਹੀਂ ਆ ਰਹੀ ਹੈਗੀ ਵੀ ਆਉਂਦੇ ਸਮੇਂ ਦੇ ਵਿੱਚ ਕੀ ਜਿਹੜਾ ਉਹ ਬਣਨਾ ਹੈਗਾ ਆ ਇਸ ਸਾਰੇ ਮਾਮਲੇ 'ਚ। ਸੋ ਟਰੰਪ ਉਹਨਾਂ ਨੇ ਇੱਕ ਵਾਰੀ ਫਿਰ ਧਮਕੀ ਜਿਹੜੀ ਆ ਉਹ ਦਿੱਤੀ ਆ ਅਤੇ ਉਹਨਾਂ ਨੇ ਕਿਹਾ ਵੀ ਫਿਰ ਕੁਛ ਵੀ ਜਿਹੜਾ ਉਹ ਨਹੀਂ ਬਚੂਗਾ, ਵੋਂਟ ਬੀ ਐਨੀਥਿੰਗ ਲੈਫਟ। ਇਹ ਟਰੰਪ ਹੋਣਾ ਦਾ ਬਿਆਨ ਜਿਹੜਾ ਇੱਕ ਵਾਰੀ ਫਿਰ ਇਸ ਬਾਬਤ ਜਿਹੜਾ ਹਰਜੋਤ ਸਿੰਘ ਜੀ ਆਇਆ ਆ। ਸੋ ਹੁਣ ਇਹ ਦੇਖਣਾ ਹੋਊਗਾ ਵੀ ਕੀ ਜਿਹੜਾ ਉਹ ਬਣਦਾ ਆ। ਤੁਸੀਂ ਦੱਸ ਹੀ ਦਿੱਤਾ ਵੀ ਉਹਨਾਂ ਨੇ ਤਾਂ ਆਲਰੇਡੀ ਇੱਕ ਨਵਾਂ ਪ੍ਰਪੋਜ਼ਲ ਆ ਉਹ ਦੁਬਾਰਾ ਪੇਸ਼ ਕਰ ਦਿੱਤਾ ਹੈ ਵੀ ਹਾਂ ਭਾਈ, ਜੇ ਤੁਸੀਂ ਚਾਹੁੰਦੇ ਆ ਤਾਂ ਆਪਾਂ ਇਸ ਤਰੀਕੇ ਦੇ ਨਾਲ ਸਮਝੌਤਾ ਵਗੈਰਾ ਜਿਹੜਾ ਉਹ ਕਰ ਸਕਦੇ ਹਾਂ। ਥੋੜ੍ਹੇ ਦਿਨ ਪਹਿਲਾਂ ਹੀ ਜਿਹੜਾ ਟਰੰਪ ਹੁਣੀ ਚਾਈਨਾ ਜਿਹੜੇ ਉਹ ਜਾ ਕੇ ਆਏ ਸੀਗੇ, ਜਿਹੜਾ ਕਿ ਮੁਲਕ ਈਰਾਨ ਦੇ ਨਜ਼ਦੀਕ ਆ, ਪਰ ਉੱਥੇ ਵੀ ਕੋਈ ਬ੍ਰੇਕ ਥਰੂ ਨਜ਼ਰ ਨਹੀਂ ਆਇਆ ਵੀ ਹਾਂ ਵੀ ਇਸ ਲੜਾਈ ਨੂੰ ਜਾਂ ਸਟੇਟ ਆਫ ਹਾਰਮਜ਼ ਨੂੰ ਖੋਲ੍ਹਣ ਦੇ ਲਈ ਕੁਛ ਜਿਹੜਾ ਉਹ ਬਣੇਗਾ। ਪਰ ਉੱਥੇ ਤਾਂ ਹੋਰ ਵੱਖਰੀਆਂ ਜਿਹੜੀਆਂ ਚਰਚਾਵਾਂ ਆ, ਡਿਫਰੈਂਟ ਕਾਈਂਡ ਆਫ ਜਿਹੜੀਆਂ ਉਹ ਚੱਲ ਪਈਆਂ। ਜਿਸ ਤਰੀਕੇ ਦੇ ਨਾਲ ਚਾਈਨਾ ਨੇ ਵਤੀਰਾ ਜਿਹੜਾ ਉੱਥੇ ਰੱਖਿਆ ਆ ਅਮਰੀਕਾ ਨੂੰ ਲੈ ਕੇ, ਟਰੰਪ ਨੂੰ ਜਿਹੜਾ ਉਹ ਲੈ ਕੇ। ਸੋ ਤੁਸੀਂ ਦੱਸ ਹੀ ਰਹੇ ਹੋ ਵੀ ਟਰੰਪ ਹੁਣੀ ਬੜੇ ਫਰਸਟ੍ਰੇਟਡ ਅਤੇ ਇੰਪੇਸ਼ੈਂਟ ਨਜ਼ਰ ਆ ਰਹੇ ਆ ਇਸ ਪੂਰੇ ਮਾਮਲੇ ਦੇ ਵਿੱਚ। ਪਹਿਲਾਂ ਇਹ ਰਿਪੋਰਟਿੰਗ ਕੀਤੀ ਗਈ ਸੀਗੀ ਵੀ ਮੇਜਰ ਕੰਬੈਟ ਆਪਰੇਸ਼ਨ ਈਰਾਨ ਦੇ ਵਿੱਚ ਇੱਕ ਵਾਰੀ ਫਿਰ ਦੁਬਾਰਾ ਸ਼ੁਰੂ ਕੀਤੇ ਜਿਹੜੇ ਉਹ ਜਾ ਸਕਦੇ ਆ, ਤਾਂ ਜੋ ਈਰਾਨ ਵਾਲਿਆਂ ਨੂੰ ਗੱਲਾਂ ਮਨਵਾਈਆਂ ਜਾ ਸਕਣ, ਵੀ ਫੋਰਸ ਕੀਤਾ ਜਾ ਸਕੇ ਵੀ ਕੰਪਰੋਮਾਈਜ਼ ਉਹ ਕਰ ਲੈਣ। ਫਿਰ ਉੱਧਰੋਂ ਉਹਨਾਂ ਦਾ ਇਹ ਬਿਆਨ ਆਇਆ ਸੀਗਾ ਵੀ ਹੁਣ ਅਸੀਂ ਪਿੱਛੇ ਹਟਣ ਵਾਲੇ ਜਿਹੜੇ ਉਹ ਨਹੀਂ ਹੈਗੇ। ਅਤੇ ਈਰਾਨ ਦੇ ਪਾਸਿਓਂ ਅਜੇ ਤੱਕ ਕੋਈ ਇੱਦਾਂ ਦੀ ਇੰਡੀਕੇਸ਼ਨ ਮਿਲ ਨਹੀਂ ਰਹੀ ਹਰਜੋਤ ਸਿੰਘ ਜੀ ਵੀ ਇਹ ਕਿਤੇ ਵੀ ਪਿੱਛੇ ਜਿਹੜੇ ਉਹ ਹਟਣ ਨੂੰ ਰੈਡੀ ਆ, ਜਾਂ ਇਹ ਕੋਈ ਉਹਨਾਂ ਦੇ ਹਿਸਾਬ ਦੇ ਨਾਲ, ਅਮਰੀਕਾ ਦੇ ਹਿਸਾਬ ਦੇ ਨਾਲ ਹੀ ਸਮਝੌਤਾ ਕਰਨ ਨੂੰ ਜਿਹੜਾ ਉਹ ਰੈਡੀ ਜਿਹੜੇ ਉਹ ਹੋਣਗੇ। ਸੋ ਇਹ ਜਿਹੜੀ ਕੋਈ ਬਾੜੀ ਜਿਹੜੀ ਉਹ ਚੰਗੀ ਗੱਲ ਨਹੀਂ ਜਿਹੜੀ ਉਹ ਹੈਗੀ। ਸੋ ਇਹ ਹੁਣ ਦੇਖਦੇ ਹਾਂ ਅੱਗੇ ਕੀ ਬਣਦਾ ਹੈਗਾ ਆ। ਉੱਧਰ US ਡਿਪਾਰਟਮੈਂਟ ਆਫ ਟ੍ਰੈਜਰੀ ਨੇ ਜਿਹੜਾ ਉਹ ਦੱਸਿਆ ਵੀ ਜਿਹੜੀਆਂ ਈਰਾਨ ਦੀਆਂ ਸੈਂਕਸ਼ਨਸ ਦੀਆਂ ਵਾਇਲੇਸ਼ਨਸ ਕੀਤੀਆਂ ਸੀ ਇੰਡੀਆ ਦੇ ਅਡਾਨੀ ਦੇ ਉਲਟ ਜਿਹੜੇ ਚਾਰਜਿਸ ਸੀ ਉਹ ਵੀ ਡਰੋਪ ਕਰਨ ਵੱਲ ਨੂੰ ਗੱਲ ਵੱਧ ਰਹੀ ਆ। ਉੱਧਰ ਕਿਉਂਕਿ ਈਰਾਨ ਦੇ ਨਾਲ ਇਹ ਗੱਲਬਾਤ
ਕਰਦੇ ਰਹੇ, ਗੱਲਬਾਤ ਤੋਂ ਭਾਵ ਵੀ ਐਕਸਪੋਰਟ ਇੰਪੋਰਟ ਕਰਦੇ ਰਹੇ, ਸੈਂਕਸ਼ਨਸ ਦੇ ਉਲਟ ਜਾ ਕੇ ਵੀ 32 ਕਹਿੰਦੇ ਵੀ ਤਕਰੀਬਨ ਇਹਨਾਂ ਨੇ ਸੈਂਕਸ਼ਨਸ ਕੀਤੀਆਂ। ਹੁਣ ਉਸ ਮਾਮਲੇ ਦੇ ਵਿੱਚ $275 ਮਿਲੀਅਨ ਦੇ ਕੇ ਜਿਹੜੇ ਆ ਉਹ ਸੈਟਲ ਕਰਨ ਜਾ ਰਹੇ ਆ। ਸੋ ਅਡਾਨੀ ਇਸ ਟਾਈਮ ਡਾਲਰ ਦੇ ਕੇ ਇੱਕ ਹਿਸਾਬ ਦੇ ਨਾਲ ਆਪਣੇ ਉੱਤੇ ਜਿਹੜੇ ਲੱਗੀਆਂ ਚਾਰਜਿਸ ਆ ਅਤੇ ਉਸ ਤਰੀਕੇ ਦੇ ਨਾਲ ਉਸ ਨੂੰ ਰਫਾ ਦਫਾ ਜਿਹੜਾ ਉਹ ਕਰਵਾ ਰਿਹਾ ਹੈਗਾ ਆ। ਸੋ ਸੈਂਕਸ਼ਨਸ ਤਾਂ ਕਈਆਂ ਦੇ ਉੱਤੇ ਲੱਗਦੀਆਂ ਆ, ਕਈ ਵਾਰੀ ਕਈ ਨਹੀਂ ਦਿੰਦੇ ਅਤੇ ਸੈਂਕਸ਼ਨਸ ਦਾ ਸਾਹਮਣਾ ਕਰਨਾ ਪੈਂਦਾ ਆ। ਪਰ ਅਡਾਨੀ ਵਾਲਾ ਜਿਹੜਾ ਆ ਉਹ ਹੁਣ $275 ਮਿਲੀਅਨ ਜਿਹੜਾ ਹਰਜੋਤ ਸਿੰਘ ਜੀ ਸੈਟਲ ਕਰਨ ਜਿਹੜਾ ਉਹ ਜਾ ਰਿਹਾ ਆ। US ਡਿਪਾਰਟਮੈਂਟ ਆਫ ਟ੍ਰੈਜਰੀ ਨੇ ਕਿਹਾ ਵੀ ਉਹਨਾਂ ਨੇ ਐਗਰੀ ਕਰ ਲਿਆ ਹੈ $275 ਮਿਲੀਅਨ ਦੀ ਸੈਟਲਮੈਂਟ ਇੰਡੀਆ ਦੇ ਅਡਾਨੀ ਐਂਟਰਪ੍ਰਾਈਜ਼ ਦੇ ਨਾਲ, ਜਿਨ੍ਹਾਂ ਦੇ ਉੱਤੇ ਸਿਵਲ ਲਾਇਬਿਲਿਟੀ ਦੇ 32 ਜਿਹੜੇ ਵਾਇਲੇਸ਼ਨਸ ਆ ਉਹ ਲੱਗੀਆਂ ਜਿਹੜੀਆਂ ਉਹ ਹੋਈਆਂ ਸੀਗੀਆਂ। ਉੱਧਰ ਜਸਟਿਸ ਡਿਪਾਰਟਮੈਂਟ ਨੇ ਇਹ ਕਿਹਾ ਸੀਗਾ ਵੀ ਜਿਹੜੇ ਕ੍ਰਿਮੀਨਲ ਫਰਾਡ ਚਾਰਜਿਸ ਆ ਅਡਾਨੀ ਦੇ ਉਲਟ ਉਹ ਵੀ ਡਰੋਪ ਜਿਹੜੇ ਉਹ ਕੀਤੇ ਜਾ ਰਹੇ ਆ, ਕਿਉਂਕਿ ਇਹਨੇ ਹੁਣ ਵਾਅਦਾ ਕਰਤਾ, ਕਹਿੰਦਾ ਵੀ $10 ਬਿਲੀਅਨ ਦੀ ਜਿਹੜੀ ਇਹ US ਦੀ ਇਕੋਨਮੀ ਦੇ ਵਿੱਚ ਉਹ ਇਨਵੈਸਟਮੈਂਟ ਕਰਨ ਜਾ ਰਿਹਾ। ਆਲਰੇਡੀ ਇੱਕ ਜਿਹੜੀ ਰਿਫਾਈਨਰੀ ਇਹਦੇ ਨਾਮ ਦੇ ਨਾਲ ਜਿਹੜੀ ਹਰਜੋਤ ਸਿੰਘ ਜੀ ਆ ਜੋ ਇਸ ਦੇ ਨਾਲ ਜੁੜੀ ਹੋਈ ਆ, ਉਹ ਅਮਰੀਕਾ ਦੇ ਵਿੱਚ ਬਣਨ ਨੂੰ ਜਿਹੜੀ ਹਰੀ ਝੰਡੀ ਆ ਉਹ ਮਿਲੀ ਹੋਈ ਸੀਗੀ। ਸੋ ਹੁਣ ਇਹ ਵੀ ਇੱਕ ਜਿਹੜਾ ਹਰਜੋਤ ਸਿੰਘ ਜੀ ਐਂਗਲ ਆ। ਇੰਡੀਆ ਦਾ ਜਿੱਦਾਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਸੀਗਾ ਵੀ ਤੇਲ ਕਾਫੀ ਘੱਟ ਰਹਿਣ ਦੇ ਕਰਕੇ, ਘੱਟ ਹੋਇਆ ਕਰਕੇ ਉਹ ਹੁਣ ਹਰ ਇੱਕ ਤਰੀਕੇ ਦੇ ਨਾਲ ਕੋਸ਼ਿਸ਼ ਕਰ ਰਹੇ ਆ ਵੀ ਕੋਈ ਨਾ ਕੋਈ ਕਿਸੇ ਤਰੀਕੇ ਦੇ ਨਾਲ ਸਮਝੌਤਾ ਜਿਹੜਾ ਉਹ ਹੋਵੇ, ਤਾਂ ਜੋ ਜਿਹੜੀਆਂ ਸਿਚੁਏਸ਼ਨਸ ਆ ਉਹਨਾਂ ਨੂੰ ਉੱਥੇ ਠੀਕ ਕੀਤਾ ਜਿਹੜਾ ਉਹ ਜਾ ਸਕੇ। ਇਸ ਟਾਈਮ ਸੈਂਕੜਿਆਂ ਤੋਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੀਆਂ ਸ਼ਿਪਸ ਨੇ ਉਹ ਫਸੀਆਂ ਹੋਈਆਂ ਨੇ ਸਟ੍ਰੇਟ ਆਫ ਹਾਰਮੁਜ਼ ਤੋਂ ਪਹਿਲਾਂ ਗਲਫ ਦੇ ਵਿੱਚ। ਕਈ ਜਿਹੜੇ ਦੱਸਿਆ ਜਾ ਰਿਹਾ, ਕਹਿੰਦੇ ਵੀ ਕਈ ਸ਼ਿਪਸ ਦਾ ਫਿਊਲ ਅਤੇ ਫਿਊਡ ਦੋਨੋਂ ਹੀ ਜਿਹੜਾ ਉਹ ਮੁੱਕਣ ਦੀ ਕਗਾਰ ਦੇ ਉੱਤੇ ਹੈ ਨਹੀਂ ਹੈਗਾ ਆ। ਸਰਵਿਸਿਜ਼ ਕਹਿੰਦੇ ਵੀ ਅਵੇਲੇਬਲ ਆ, ਫੂਡ ਅਤੇ ਵਾਟਰ ਡਿਲੀਵਰ ਕੀਤਾ ਜਾ ਰਿਹਾ ਹੈ ਜਿੱਥੇ ਜਿੱਥੇ ਸ਼ਿਪਸ ਨੇ ਐਂਕਰ ਕੀਤਾ ਜਿਹੜਾ ਉਹ ਹੋਇਆ ਆ। ਸੋ ਉਹ ਹੁਣ ਦੇਖਦੇ ਹਾਂ ਵੀ ਅੱਗੇ ਉਸ ਦੇ ਵਿੱਚ ਕੀ ਜਿਹੜਾ ਉਹ ਬਣਦਾ ਹੈਗਾ ਆ। ਸੋ ਇੱਧਰ ਜਿਹੜਾ ਹਰਜੋਤ ਸਿੰਘ ਜੀ ਵੀ ਇੱਕ ਹੋਰ ਗਾਜ਼ਾ ਦੇ ਵਿੱਚ ਹੋਈ ਇਜ਼ਰਾਈਲੀ ਏਅਰ ਸਟ੍ਰਾਈਕ ਦੇ ਨਾਲ ਇੱਕ ਬੱਚੇ ਦੀ ਜਿਹੜੀ ਮੌਤ ਆ ਖਾਨ ਯੂਨਸ ਦੇ ਨਾਸਰ ਹਸਪਤਾਲ ਦੇ ਵਿੱਚ ਉੱਥੇ ਹੋਈ ਜਿਹੜੀ ਉਹ ਦੱਸੀ ਜਾਂਦੀ ਹੈਗੀ ਆ। ਸੋ ਇਹ ਹੁਣ ਦੇਖਦੇ ਹਾਂ ਹਰਜੋਤ ਸਿੰਘ ਜੀ ਕੀ ਬਣਦਾ ਆ। ਪਰ ਤੇਲ ਨੂੰ ਲੈ ਕੇ ਅਜੇ ਤੱਕ ਕੁਛ ਵੀ ਸਮਝੌਤਾ ਜਿਹੜਾ ਉਹ ਨਹੀਂ ਹੋਇਆ। G7 ਦੀ ਮੀਟਿੰਗ ਦੇ ਵਿੱਚ ਉੱਥੇ ਕਹਿੰਦੇ ਵੀ US ਕਹਿ ਰਿਹਾ ਆ ਬਾਕੀ ਮੁਲਕਾਂ ਦੇ ਨੂੰ ਨਾਲ ਲੈ ਕੇ ਵੀ ਈਰਾਨ ਦੇ ਉਲਟ ਹੋਰ ਵੀ ਜ਼ਿਆਦੀਆਂ ਜਿਹੜੀਆਂ ਸੈਂਕਸ਼ਨਸ ਆ ਉਹ ਲਗਾਈਆਂ ਜਿਹੜੀਆਂ ਉਹ ਜਾਣ। ਲੜਾਈ ਕਰਕੇ ਵੀ ਜਿਹੜਾ ਹਰਜੋਤ ਸਿੰਘ ਜੀ ਦੇਖ ਰਹੇ ਆ, ਨਾਲ ਦੇ ਨਾਲ ਇਕਨੋਮਿਕ ਵਾਰਫੇਅਰ ਆ ਉਹ ਵੀ ਈਰਾਨ ਦੇ ਉਲਟ ਜਿਹੜਾ ਇਸ ਟਾਈਮ ਚੱਲ ਰਿਹਾ ਆ। ਸੋ ਹੁਣ ਇਹ ਦੇਖਦਾ ਆ ਵੀ ਪਹਿਲੋਂ ਬੈਕਆਊਟ ਜਿਹੜਾ ਉਹ ਕੌਣ ਕਰਦਾ ਹੈਗਾ। ਈਰਾਨ ਵਾਲੇ ਜਿਹੜੇ ਆ ਸਟਾਕ ਮਾਰਕੀਟ ਓਪਨ ਕਰਨ ਜਾ ਰਹੇ 80 ਦਿਨਾਂ ਦੇ ਬਾਅਦ, ਜਦੋਂ ਤੋਂ US ਇਜ਼ਰਾਈਲ ਨੇ ਜਿਹੜਾ ਈਰਾਨ ਦੇ ਨਾਲ ਜਿਹੜੀ ਜੰਗ ਆ ਸ਼ੁਰੂ ਕੀਤੀ ਹੋਈ ਹੈਗੀ ਆ। ਵਿਜਨ ਖਾਜੇਪੁਰ ਮੈਨੇਜਿੰਗ ਪਾਰਟਨਰ ਹੈਗੇ ਆ, ਯੂਰੇਸ਼ੀਅਨ ਨੈਕਸਸ ਪਾਰਟਨਰਸ ਜਿਹੜੀ ਬਿਆਨਾ ਬੇਸਡ ਇੰਟਰਨੈਸ਼ਨਲ ਕੰਸਲਟਿੰਗ ਫਰਮ, ਉਹਨਾਂ ਨੇ ਇਹ ਕਿਹਾ ਵੀ ਕਲੋਜ਼ਲੀ ਕੰਟਰੋਲਡ ਮਾਹੌਲ ਦੇ ਵਿੱਚ ਜਿਹੜੀ ਸਟਾਕ ਮਾਰਕੀਟ ਆ ਈਰਾਨ ਦੀ ਜਾਊਗੀ। ਸੋ US G7 ਜਿਹੜੇ ਮੁਲਕ ਆ ਉਹਨਾਂ ਨੇ ਇੱਕ ਵਾਰੀ ਫਿਰ ਬੇਨਤੀ ਕੀਤੀ ਆ ਵੀ ਜਿਹੜੀਆਂ US ਨੇ ਸੈਂਕਸ਼ਨਸ ਲਾਈਆਂ ਹੈਗੀਆਂ ਈਰਾਨ ਦੇ ਅਗੇਂਸਟ, ਉਹਨਾਂ ਨੂੰ ਜਲਦੀ ਤੋਂ ਜਲਦੀ ਇੰਪੋਜ਼ ਕੀਤਾ ਜਾਵੇ। ਲੈਬਨਾਨ ਨੇ ਜੋ ਉਹਨਾਂ ਦੇ ਅਟੈਕ ਹੋ ਰਹੇ ਹੈਗੇ ਆ, ਬਹੁਤ ਸਾਰੇ ਲੋਕ ਡਿਸਪਲੇਸ ਹੋਏ ਆ, 3000 ਮਰ ਚੁੱਕੇ ਆ, ਉਹਨਾਂ ਨੇ ਪੂਰਾ ਵਿਰੋਧ ਕੀਤਾ ਵੀ ਬਹੁਤ ਧੱਕਾ ਜਿਹੜਾ ਆ ਲੈਬਨਾਨ ਦੇ ਵਿੱਚ ਹੋ ਰਿਹਾ ਹੈਗਾ ਆ ਇਜ਼ਰਾਈਲ ਦੇ ਵੱਲੋਂ। ਸੋ ਗਾਜ਼ਾ ਫਲੋਟੀਲਾ ਕਹਿੰਦੇ ਵੀ ਇਜ਼ਰਾਈਲ ਨੇ ਵਾਇਲੈਂਟ ਜਿਹੜੀ ਬੋਟਸ ਨੂੰ ਸੀਜ਼ ਕਰਨਾ ਜਿਹੜਾ ਸ਼ੁਰੂ ਕੀਤਾ ਹੋਇਆ ਹੈਗਾ ਆ। 47 ਬੇੜੀਆਂ ਜਿਹੜੀਆਂ ਇਜ਼ਰਾਈਲ ਵਾਲਿਆਂ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਈਆਂ ਹੈਗੀਆਂ।